ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਅਪਡੇਟ ਅਮਰੀਕਾ। ਅੱਜ 12 ਜਨਵਰੀ ਦਿਨ ਮੰਗਲਵਾਰ ਤੇ ਆਪਣੇ ਅੱਜ ਦੇ ਸ਼ਾਮ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 12 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ 408-722-7698 ਦੇ ਉੱਤੇ। ਤੇ ਖਬਰਾਂ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਹਰਜੋਤ ਸਿੰਘ ਜੀ ਜੇ ਸ਼ੁਰੂ ਕਰਦੇ ਚੀਫਸ ਹੈਗੇ ਆ ਆਰਮਡ ਫੋਰਸਸ ਦੇ, ਉਹਨਾਂ ਨੇ ਆਪਣੇ ਜਿਹੜੇ ਆ ਇੱਕ ਮੈਮੋਰੰਡਮ ਰਾਹੀਂ ਸਾਰੇ ਹੀ ਜਿਹੜੇ ਉਹਨਾਂ ਦੇ ਮੈਂਬਰਸ ਆ 1.3 ਮਿਲੀਅਨ ਐਕਟਿਵ ਡਿਊਟੀ ਸਰਵਿਸ ਮੈਂਬਰਸ ਆ, 8,11,000 ਨੈਸ਼ਨਲ ਗਾਰਡਸਮੈਨ ਤੇ ਰਿਜ਼ਰਵਿਸਟ ਹੈਗੇ ਆ। ਉਹਨਾਂ ਨੇ ਜਿਹੜੀ ਓਥ ਲਈ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਆਪਣਾ ਜਿਹੜਾ ਕੌਨਸਟੀਟਿਊਸ਼ਨ ਆ US ਦਾ ਉਸ ਨੂੰ ਕਿਸੇ ਵੀ ਐਨਮੀ ਚਾਹੇ ਉਹ ਫੋਰਨ ਹੋਵੇ ਜਾਂ ਡੋਮੈਸਟਿਕ ਹੋਵੇ ਉਸ ਤੋਂ ਬਚਾਵਾਂਗੇ। ਤੇ ਕਹਿੰਦੇ 250 ਸਾਲ ਤੋਂ ਹੀ ਅਸੀਂ ਇਹ ਕਰ ਰਹੇ ਹੈਗੇ ਆ। ਪਿਛਲੇ ਜਨਵਰੀ 6 ਨੂੰ ਜਦੋਂ ਵਾਇਲੈਂਟ ਰਾਇਟ ਵਾਸ਼ਿੰਗਟਨ DC 'ਚ ਵਾਪਰੇ ਸੀਗੇ ਉਹ ਤੋਂ ਬਾਅਦ ਜਿਹੜੀ ਆ ਇਹ ਸਟੇਟਮੈਂਟ ਜਿੰਨੇ ਵੀ ਜੁਆਇੰਟ ਚੀਫਸ ਆਫ ਸਟਾਫ ਆ ਜਿਹਦੇ ਵਿੱਚ ਕਹਿੰਦੇ 8 ਦੇ ਕਰੀਬ ਮਿਲਟਰੀ ਆਫੀਸ਼ੀਅਲਸ ਆ, ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਇੱਕ ਇਸ਼ੂ ਕੀਤੀ ਹੈਗੀ ਆ ਜੀ। ਉਹਨਾਂ ਨੇ ਮੈਮੋ ਜਿਹੜਾ ਉਹ ਜਾਰੀ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਉਹ ਨਵੇਂ ਕਮਾਂਡਰ ਇਨ ਚੀਫ ਜਿਹੜੇ ਉਹ ਹੋਣਗੇ। ਤੇ ਉਹਨਾਂ ਨੇ ਨਾਲ ਹੀ ਕਿਹਾ ਵੀ ਜਿਹੜਾ ਸੈਡੇਸ਼ਨ ਤੇ ਇਨਸਰੈਕਸ਼ਨ ਜਿਹੜਾ ਆਪਾਂ 6 ਜਨਵਰੀ ਨੂੰ ਕੈਪੀਟਲ ਹਿੱਲ ਦੇ ਉੱਤੇ ਦੇਖਿਆ ਉਹ ਬਿਲਕੁਲ ਗਲਤ ਜਿਹੜਾ ਉਹ ਸੀਗਾ। ਤੇ ਉਹਨਾਂ ਨੇ ਇਸ ਦੀ ਜਿਹੜੀ ਉਹ ਨਿੰਦਾ ਵੀ ਨਾਲ ਦੇ ਨਾਲ ਕੀਤੀ ਹੈਗੀ ਆ। ਉਧਰ ਜਿਹੜਾ ਹਾਊਸ ਹੈਗਾ ਹਾਊਸ ਆਫ ਰਿਪਰੈਜ਼ੈਂਟੇਟਿਵ ਉਸ ਦੇ ਵਿੱਚ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਉਹਨਾਂ ਨੂੰ ਇੱਕ ਰੈਜ਼ੋਲੂਸ਼ਨ ਪਾ ਕੇ ਬੇਨਤੀ ਅਪੀਲ ਕੀਤੀ ਜਾ ਰਹੀ ਹੈ ਵੀ 25ਵੀਂ ਅਮੈਂਡਮੈਂਟ ਆ ਉਸ ਨੂੰ ਇਨਵੋਕ ਕੀਤਾ ਜਾਵੇ। ਪਰ ਉਸ ਦੇ ਉੱਤੇ ਆਲਰੇਡੀ ਕੁਝ ਘੰਟੇ ਪਹਿਲਾਂ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹਨਾਂ ਨੇ ਆਪਣੀ ਟਿੱਪਣੀ ਜਿਹੜੀ ਦੇ ਦਿੱਤੀ। ਕਹਿੰਦੇ ਵੀ ਮੈਂ 25ਵੀਂ ਜਿਹੜੀ ਇਹ ਸੰਵਿਧਾਨ ਦੀ ਮਾਦਾ ਅਮੈਂਡਮੈਂਟ ਆ ਉਸ ਨੂੰ ਇਨਵੋਕ ਨਹੀਂ ਕਰੂੰਗਾ। ਕਹਿੰਦੇ ਇਸ ਮੌਕੇ ਅਮਰੀਕਾ ਆਲਰੇਡੀ ਬਹੁਤ ਜ਼ਿਆਦਾ ਡਿਵਾਈਡ ਹੋ ਚੁੱਕਾ ਹੋਇਆ ਆ। ਕਹਿੰਦੇ ਪਿਛਲੇ ਜਿਹੜੇ ਕੁਝ ਸਮੇਂ ਤੋਂ ਮੇਰੇ ਉੱਤੇ ਜਿਹੜੇ ਰਾਸ਼ਟਰਪਤੀ ਜਾਂ ਦੂਜੇ ਪਾਸਿਓਂ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਜਾ ਰਿਹਾ ਸੀਗਾ, ਪਰ ਮੈਂ ਉਦੋਂ ਵੀ ਸੰਵਿਧਾਨ ਦੇ ਮੁਤਾਬਕ ਆਪਣੀ ਓਥ ਨੂੰ ਜਿਹੜੀ ਉਹ ਪਾਲਣਾ ਕਰਦੇ ਹੋਏ ਸਹੁੰ ਦੀ ਪਾਲਣਾ ਕਰਦੇ ਹੋਏ ਕੰਮ ਕੀਤਾ ਆ। ਤੇ ਹੁਣ ਦੂਜੇ ਤਰਫੋਂ ਡੈਮੋਕ੍ਰੇਟਸ ਦੇ ਦੁਆਰਾ ਇਹ ਪ੍ਰੈਸ਼ਰ ਦਬਾਅ ਮੇਰੇ ਉੱਤੇ ਪਾਇਆ ਜਾ ਰਿਹਾ ਆ, ਉਸ ਦੇ ਹੇਠਾਂ ਵੀ ਮੈਂ ਜਿਹੜਾ ਉਹ ਨਹੀਂ ਝੁਕੂੰਗਾ। ਸੋ ਇਸ ਲਈ 25ਵੀਂ ਅਮੈਂਡਮੈਂਟ ਆ ਉਸ ਨੂੰ ਉਹਨਾਂ ਨੇ ਇਨਵੋਕ ਕਰਨ ਤੋਂ ਇਨਕਾਰ ਕਰ ਦਿੱਤਾ ਆ। 6 ਜਨਵਰੀ ਦੇ ਅਟੈਕ ਤੋਂ ਬਾਅਦ ਦੇ ਵਿੱਚ ਕੱਲ ਸੋਮਵਾਰ ਨੂੰ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੇ ਦਰਮਿਆਨ ਜਿਹੜੀ ਆ ਉਹ ਪਹਿਲੀ ਵਾਰ ਉਸ ਹਮਲੇ ਤੋਂ ਬਾਅਦ 'ਚ ਜਿਹੜੀ ਆ ਉਹ ਗੱਲਬਾਤ ਹੋਈ ਸੀਗੀ। ਸੋ ਉਹਨਾਂ ਨੇ ਚਿੱਠੀ ਲਿਖ ਕੇ ਜਿਹੜੀ ਸਪੀਕਰ ਪਲੋਸੀ ਆ ਉਸ ਨੂੰ ਜਿਹੜਾ ਆ ਉਹ ਕਹਿ ਦਿੱਤਾ ਆ ਵੀ ਟਰੰਪ ਹੁਣਾਂ ਨੂੰ ਰਿਮੂਵ ਕਰਨ ਦੇ ਲਈ ਉਹ 25ਵੀਂ ਅਮੈਂਡਮੈਂਟ ਆ ਉਹ ਨਹੀਂ ਇਨਵੋਕ ਕਰਨਗੇ। ਸੋ ਇਦੋਂ ਇਹ ਲੱਗਦਾ ਹੈ ਵੀ ਕੱਲ ਨੂੰ ਹਾਊਸ ਦੇ ਵਿੱਚ ਇੰਪੀਚਮੈਂਟ ਦੇ ਆਰਟੀਕਲ ਲਿਆ ਕੇ ਟਰੰਪ ਹੁਣਾਂ ਨੂੰ ਇੰਪੀਚ ਜਿਹੜਾ ਉਹ ਉੱਥੇ ਕੀਤਾ ਜਾ ਸਕਦਾ ਹੈ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਟਰਾਇਲ ਦੇ ਲਈ ਸੈਨੇਟ ਦੇ ਵਿੱਚ ਇੰਪੀਚਮੈਂਟ ਦੇ ਆਰਟੀਕਲ ਜਿਹੜੇ ਉਹ ਜਾ ਸਕਦੇ ਆ, ਜਿਸ ਦੇ ਵਿੱਚ ਕਿਤੇ ਨਾ ਕਿਤੇ ਇੰਪੀਚਮੈਂਟ ਦੇ ਟਰਾਇਲ ਦੇ ਵਿੱਚ ਟਰੰਪ ਹੁਣਾਂ ਦੇ ਲਈ ਖਤਰੇ ਵਾਲੀ ਗੱਲ ਇਸ ਲਈ ਬਣ ਰਹੀ ਆ ਵੀ ਕੁਛ ਜਿਹੜੇ ਹੁਣ ਸੈਨੇਟ ਦੇ ਵਿੱਚ ਰਿਪਬਲਿਕਨਸ ਨੇ ਉਹ ਵੀ ਇੰਪੀਚਮੈਂਟ ਦੇ ਹੱਕ ਦੇ ਵਿੱਚ ਜਿਹੜੇ ਉਹ ਆ ਰਹੇ ਹੈਗੇ ਨੇ।
ਸੋ ਅੱਜ ਕੁਛ ਜਿਹੜੇ ਹਾਊਸ ਸੈਨੇਟਰਸ ਆ, ਉਹਨਾਂ ਨੇ ਇਸ ਦੇ ਵਿੱਚ ਜਿਹੜਾ ਇਹ ਗੱਲ ਆਖੀ ਹੈਗੀ ਆ ਵੀ ਉਹ ਇੰਪੀਚਮੈਂਟ ਦੇ ਹੱਕ ਦੇ ਵਿੱਚ ਜਾ ਸਕਦੇ ਆ। ਉਧਰ ਮਿਚ ਮਕੌਨਲ ਦੇ ਨਾਲ ਸੰਬੰਧਿਤ ਇਹ ਰਿਪੋਰਟ ਆ ਰਹੀ ਆ, ਇਹ ਦਾਅਵੇ ਹੀ ਨੇ, ਇਹ ਕੋਈ ਇਸ ਦੀ ਪੁਸ਼ਟੀ ਨਹੀਂ ਹੈਗੀ, ਅਪੁਸ਼ਟ ਜਿਹੜੇ ਦਾਅਵੇ ਨੇ ਵੀ ਮਕੌਨਲ ਕਹਿੰਦੇ ਆ ਵੀ ਉਹ ਮੰਨ ਰਿਹਾ ਆ ਵੀ ਟਰੰਪ ਹੁਣਾਂ ਨੇ ਇੰਪੀਚੇਬਲ ਅਫੈਂਸ ਜਿਹੜੇ ਆ ਉਹ ਕੀਤੇ ਹੈਗੇ ਨੇ। ਸੋ ਕੁੱਲ 67 ਸੈਨੇਟਰਸ ਦੀ ਜਿਹੜੀ ਉਹ ਜ਼ਰੂਰਤ ਰਹਿਣੀ ਆ ਜੇ ਇੰਪੀਚਮੈਂਟ ਦੇ ਆਰਟੀਕਲ ਪਾਸ ਹੋ ਕੇ ਟਰਾਇਲ ਦੇ ਲਈ ਸੈਨੇਟ ਦੇ ਵਿੱਚ ਆਉਂਦੇ ਆ ਟਰੰਪ ਹੁਣਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਉਣ ਦੇ ਲਈ। ਪਰ ਨਾਲ ਦੇ ਨਾਲ ਇਹ ਵੀ ਗੱਲ ਵਿਚਾਰਧੀਨ ਹੈਗੀ ਆ ਵੀ ਕਿਉਂਕਿ 19 ਜਨਵਰੀ ਨੂੰ ਇਹ ਆਰਟੀਕਲ ਟਰਾਇਲ ਦੇ ਲਈ ਉੱਥੇ ਪਹੁੰਚਣੇ ਨੇ, ਜਿਸ ਨੂੰ 1 ਹਫ਼ਤੇ ਤੱਕ ਦਾ ਵੀ ਸਮਾਂ ਜਿਹੜਾ ਆ ਟਰਾਇਲ ਚੱਲਦੇ ਨੂੰ ਲੱਗ ਜਾਂਦਾ ਆ। ਉਦੋਂ ਤੱਕ ਆਲਰੇਡੀ ਟਰੰਪ ਆ ਉਹ ਫਾਰਮਰ ਸਾਬਕਾ ਜਿਹੜੇ ਰਾਸ਼ਟਰਪਤੀ ਹੋ ਗਏ ਹੋਣਗੇ, ਕਿਉਂਕਿ 20 ਤਰੀਕ ਨੂੰ ਜਿਹੜੀ ਸਹੁੰ ਆ ਉਹ ਜੋ ਬਾਈਡਨ ਹੁਣਾਂ ਨੇ ਚੁੱਕ ਲੈਣੀ ਆ। ਸੋ ਕਾਫੀ ਕੁਛ ਨਵਾਂ ਜਿਹੜਾ ਉਹ ਦੇਖਣ ਨੂੰ ਮਿਲੂਗਾ, ਪਰ ਇਸ ਵਾਰ ਇਦਾਂ ਲੱਗ ਰਿਹਾ ਆ ਵੀ ਕੁਛ ਕੁ ਜਿਹੜੇ ਰਿਪਬਲਿਕਨ ਆ ਉਹ ਇੰਪੀਚਮੈਂਟ ਦੇ ਇਸ ਆਰਟੀਕਲ ਦੇ ਵਿੱਚ ਸੈਨੇਟ ਦੇ ਵਿੱਚ ਟਰੰਪ ਹੁਣਾਂ ਦੇ ਖਿਲਾਫ ਤੇ ਇੰਪੀਚਮੈਂਟ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਵੋਟ ਪਾ ਸਕਦੇ ਨੇ। ਆਖਰੀ ਖਬਰ ਵੱਲ ਚੱਲੀਏ। ਜਿਹੜੇ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ ਹੈਗੇ ਆ ਐਲੈਕਸ ਅਜ਼ਾਰ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿਹੜੀਆਂ ਸੈਕੰਡ ਡੋਜ਼ਸ ਰੱਖੀਆਂ ਸੀਆਂ ਵੈਕਸੀਨ ਦੀਆਂ ਉਹਨਾਂ ਨੂੰ ਰਿਲੀਜ਼ ਕਰਨ ਜਾ ਰਹੇ ਆ ਤਾਂ ਕਿ ਜਲਦੀ ਤੋਂ ਜਲਦੀ ਜਿੰਨੇ ਵੀ ਅਮਰੀਕਨਸ 65 ਸਾਲਾਂ ਤੋਂ ਓਲਡਰ ਹੈਗੇ ਆ ਉਹਨਾਂ ਦੇ ਛੇਤੀ ਤੋਂ ਛੇਤੀ ਜਿਹੜਾ ਵੈਕਸੀਨ ਲਾਇਆ ਜਾ ਸਕੇ। ਤੇ ਉਹਨਾਂ ਨੇ ਇਹ ਕਿਹਾ ਵੀ ਜਿੰਨੀਆਂ ਵੀ ਸਟੇਟਸ ਹੈਗੀਆਂ ਪਾਪੂਲੇਸ਼ਨ ਦੇ ਹਿਸਾਬ ਨਾਲ ਅਸੀਂ ਵੱਧ ਤੋਂ ਵੱਧ ਜਿਹੜੇ ਵੈਕਸੀਨ ਆ ਉਹ ਇਸੇ ਹਫ਼ਤੇ ਉਹਨਾਂ ਨੂੰ ਭੇਜਣ ਜਾ ਰਹੇ ਆ, ਤੇ ਜੇ ਸਟੇਟਸ ਨੇ ਉਸ ਨੂੰ ਜਲਦੀ ਨਾ ਯੂਜ਼ ਕੀਤਾ ਤੇ ਅਸੀਂ ਉਹਨਾਂ ਤੋਂ ਵਾਪਸ ਵੀ ਲੈ ਸਕਦੇ ਹੈਗੇ ਆ। ਫਲੋਰੀਡਾ, ਅਲਾਸਕਾ, ਮਿਸ਼ੀਗਨ, ਟੈਕਸਸ, ਉਹਨਾਂ ਨੇ ਆਲਰੇਡੀ 65 ਸਾਲ ਤੋਂ ਉੱਪਰ ਉਮਰ ਦੇ ਜਿਹੜੇ ਲੋਕ ਹੈਗੇ ਆ ਜਿਹੜੇ ਕਿ ਲਗਭਗ 50 ਮਿਲੀਅਨ ਦੇ ਕਰੀਬ ਬਣਦੇ ਆ, ਉਹਨਾਂ ਦੇ ਟੀਕੇ ਲਾਣੇ ਸ਼ੁਰੂ ਕਰ ਦਿੱਤੇ ਹੈਗੇ ਵੈਕਸੀਨ ਦੇ। ਤੇ ਟੈਕਸਸ ਨੇ ਸਾਰੇ ਹੀ ਜਿਹੜੇ ਆਪਣੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਨੂੰ ਜੇ ਕਿਸੇ ਨੂੰ ਕੋਈ ਵੀ ਇੱਕ ਕ੍ਰੋਨਿਕਲ ਮੈਡੀਕਲ ਕੰਡੀਸ਼ਨ ਆ, ਮੰਨ ਲਓ ਕੋਈ ਬਲੱਡ ਪ੍ਰੈਸ਼ਰ ਜਾਂ ਕੋਈ ਡਾਇਬੀਟੀਜ਼ ਜਾਂ ਹੋਰ ਕਿਸੇ ਤਰ੍ਹਾਂ ਦੀ, ਸੋ ਉਹ ਚਾਹੇ 65 ਸਾਲ ਤੋਂ ਥੱਲੇ ਵੀ ਹੈਗੇ ਆ ਉਹਨਾਂ ਦੇ ਵੀ ਉਹ ਟੀਕੇ ਲਾ ਦੇਣਗੇ। ਸੋ ਸੈਂਟਰ ਫਾਰ ਡਿਸੀਜ਼ ਦੇ ਕੰਟਰੋਲ ਪ੍ਰੀਵੈਂਸ਼ਨ ਨੇ ਪਿਛਲੇ ਮਹੀਨੇ ਜਿਹੜਾ ਰਿਕਮੈਂਡ ਕੀਤਾ ਸੀ ਜਿੰਨੇ ਵੀ ਰੈਜ਼ੀਡੈਂਟਸ ਲੌਂਗ ਟਰਮ ਕੇਅਰ ਫੈਸਿਲਿਟੀਜ਼ ਦੇ ਵਿੱਚ ਹੈਗੇ ਆ ਉਹਨਾਂ ਦੇ ਛੇਤੀ ਤੋਂ ਛੇਤੀ ਜਿਹੜੇ ਟੀਕੇ ਲਾਏ ਜਾਣ। ਇਹਦੇ ਲਈ ਜਿਹੜੀਆਂ ਹੁਣ ਜਿਸ ਤਰ੍ਹਾਂ ਆਪਾਂ ਦੱਸਿਆ ਸੀ CVS ਜਾਂ ਹੋਰ ਫਾਰਮੇਸੀਜ਼, ਲੋਕਲ ਕਮਿਊਨਿਟੀ ਸੈਂਟਰਸ, ਵੱਖ-ਵੱਖ ਜਿਹੜੇ ਸੈਂਟਰਸ ਹੈਗੇ ਆ ਉਹਨਾਂ ਨੂੰ ਯੂਜ਼ ਕੀਤਾ ਜਾ ਸਕਦਾ। ਈਵਨ ਇਹ ਵੀ ਖਬਰ ਆਈ ਸੀ ਵੀ ਡਿਜ਼ਨੀਲੈਂਡ ਜਿਹੜੀ ਆ ਉਹਦੀ ਜਗ੍ਹਾ ਵੀ ਜਿਹੜੀ ਵੈਕਸੀਨ ਲਾਉਣ ਦੇ ਲਈ ਵਰਤੀ ਜਾਊਗੀ ਕਿਉਂਕਿ ਕਾਫੀ ਵੱਡੀ ਜਿਹੜੀ ਜਗ੍ਹਾ ਹੈਗੀ ਆ। ਡਾਕਟਰ ਪੌਲ ਆਫਿਟ ਇੱਕ ਪ੍ਰੋਫੈਸਰ ਜਿਹੜੇ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ ਆ ਤੇ ਮੈਂਬਰ ਵੀ ਹੈਗੇ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਦੇ ਵੈਕਸੀਨ ਐਡਵਾਈਜ਼ਰੀ ਪੈਨਲ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਹੁਣ ਸਿਚੁਏਸ਼ਨ ਆ ਇਹ ਇੱਕ ਤਰ੍ਹਾਂ ਨਾਲ ਟਾਈਟੈਨਿਕ ਹੈਗੀ ਆ ਤੇ ਸਾਨੂੰ ਬਹੁਤ ਹੀ ਜਲਦੀ ਜਿਹੜਾ ਐਕਟ ਕਰਨਾ ਪੈਣਾ ਆ। ਜਿਹੜੇ ਲੋਕ ਇਹ ਸੋਚ ਰਹੇ ਆ ਵੀ ਨਹੀਂ ਟੀਕਾ ਲਾਉਣ ਦੀ ਜ਼ਰੂਰਤ ਨਹੀਂ, ਉਹ ਇੱਕ ਤਰ੍ਹਾਂ ਨਾਲ ਮਰ ਵੀ ਸਕਦੇ ਹੈਗੇ ਆ। ਡਾਕਟਰ ਗ੍ਰੇਸ ਲੀ ਜਿਹੜੇ ਸਟੈਨਫੋਰਡ ਯੂਨੀਵਰਸਿਟੀ ਤੋਂ ਆ ਉਹਨਾਂ ਨੇ ਦੱਸਿਆ ਆ ਵੀ ਮੌਕਾ ਵਧੀਆ ਆ, ਜਲਦੀ ਤੋਂ ਜਲਦੀ ਜਿਹੜਾ ਟੀਕਾ ਲਵਾਉਣਾ ਚਾਹੀਦਾ ਹੈਗਾ ਆ। ਐਜ਼ ਆਫ ਨਾਓ 3,80,000 ਲੋਕ ਜਿਹੜੇ ਆ ਉਹਨਾਂ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਚੁੱਕੀ ਹੈਗੀ ਆ। ਜੀ ਜੀ ਬਿਲਕੁਲ, ਬਹੁਤ ਹੀ ਦੁਖਦਾਈ ਜਿਹੜਾ ਆ ਇਸ ਟਾਈਮ ਸਥਿਤੀ ਆ ਇਸ ਚੀਜ਼ ਨੂੰ ਲੈ ਕੇ ਉਹ ਬਣੀ ਹੋਈ ਆ। ਇਹ ਹੁਣ ਦੇਖਣਾ ਹੋਊਗਾ ਵੀ ਇਸ ਦੇ ਉੱਤੇ ਕਾਬੂ ਜਿਹੜਾ ਆ ਉਹ ਪਾਉਣ ਦੇ ਵਿੱਚ ਕਿੰਨੀ ਕੁ ਸਫਲਤਾ ਜਿਹੜੇ ਜਾ ਰਹੇ ਆ ਪ੍ਰਸ਼ਾਸਨ ਦੇ ਅਖੀਰਲੇ ਦਿਨਾਂ 'ਚ ਤੇ ਨਵੇਂ ਪ੍ਰਸ਼ਾਸਨ ਦੇ ਵਿੱਚ ਜਿਹੜੀ ਉਹ ਆ ਸਕਦੀ ਆ। ਉਧਰ ਬਾਈਡਨ ਹੁਣਾਂ ਦੇ ਲਈ ਕਾਫੀ ਇੱਕ ਭੰਬਲ ਭੂਸੇ ਵਾਲੀ ਸਥਿਤੀ ਜਿਹੜੀ ਨਾਲ ਦੇ ਨਾਲ ਬਣੀ ਹੋਈ ਆ। ਸੈਨੇਟ ਦੇ ਵਿੱਚ ਹਾਲ ਦੀ ਘੜੀ ਉਹਨਾਂ ਦੇ ਕੋਈ ਵੀ ਕੈਬਨਿਟ ਦੇ ਜਿਹੜੇ ਆ ਮਿਨਿਸਟਰੀ ਆ, ਚਾਹੇ ਉਹ ਨੈਸ਼ਨਲ ਸਿਕਿਉਰਿਟੀ ਦੇ ਨਾਲ ਸੰਬੰਧਿਤ ਆ ਚਾਹੇ ਡਿਫੈਂਸ ਦੇ ਨਾਲ ਸੰਬੰਧਿਤ ਆ, ਕਿਸੇ ਨੂੰ ਵੀ ਪੁਸ਼ਟ ਜਿਹੜਾ ਆ ਉਹ ਨਹੀਂ ਕੀਤਾ ਗਿਆ, ਅਪਰੂਵ ਜਿਹੜਾ ਹਾਲ ਦੀ ਘੜੀ ਨਹੀਂ ਕੀਤਾ ਗਿਆ। ਉੱਦਾਂ ਖਬਰਾਂ ਜਿਹੜੀਆਂ ਕੁਛ ਇਸ ਦੇ ਬਾਬਤ ਇਹ ਆ ਰਹੀਆਂ ਸੀਗੀਆਂ ਵੀ ਕਿਤੇ ਨਾ ਕਿਤੇ ਵੀ ਜਿਹੜੇ ਇਹ ਡਿਫੈਂਸ ਦੇ ਹੈਗੇ ਨੇ ਕੈਬਨਿਟ ਰੈਂਕ ਦੇ ਜਿਹੜੇ ਲੈਵਲ ਦੇ ਅਹੁਦੇ ਵਾਲੇ, ਉਹਨਾਂ ਨੂੰ ਬਾਈ ਪਾਰਟੀਜ਼ਨ ਸਪੋਰਟ ਦੇ ਨਾਲ ਸ਼ਾਇਦ ਅੱਗੇ ਜਿਹੜਾ ਉਹ ਲੈ ਕੇ ਆਇਆ ਜਾ ਸਕਦਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਅੱਗੇ ਇਸ ਚੀਜ਼ ਦੇ ਵਿੱਚ ਕੀ ਬਣਦਾ ਹੈਗਾ। ਪਰ ਹਾਲ ਦੀ ਘੜੀ ਜਿਹੜਾ ਆ ਇੱਥੇ ਇਹਨਾਂ ਦੀ ਕੈਬਨਿਟ ਲੈਵਲ
ਦੀ ਸਥਿਤੀ ਜਿਹੜੀ ਬਹੁਤੀ ਚੰਗੀ ਨਹੀਂ ਹੈ, ਕਿਉਂਕਿ ਕੱਲ੍ਹ ਹੀ ਜਿਹੜੇ ਜੋ ਬਾਈਡਨ ਆ ਉਹ ਕਹਿ ਰਹੇ ਸੀਗੇ ਵੀ ਉਹਨਾਂ ਨੇ ਜਿਹੜਾ ਸੈਨੇਟ ਨੂੰ ਪੁੱਛਿਆ ਸੀਗਾ ਵੀ ਕੀ ਤੁਸੀਂ ਟਰੰਪ ਹੋਣਾ ਦੀ ਇੰਪੀਚਮੈਂਟ ਦਾ ਟਰਾਇਲ ਤੇ ਜਿਹੜੇ ਮੇਰੇ ਪ੍ਰਸ਼ਾਸਨ ਦੇ ਕੰਮ ਆ ਉਹ ਇਕੱਠਿਆਂ ਇੱਕੋ ਟਾਈਮ ਦੇ ਉੱਤੇ ਕਰ ਸਕੂਗੇ ਜਾਂ ਨਹੀਂ। ਤੇ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਸੀ ਸਵੇਰੇ ਵੀ ਜੇ ਟਰਾਇਲ ਵੱਲ ਨੂੰ ਗੱਲ ਵੱਧਦੀ ਆ, ਕਿਤੇ ਨਾ ਕਿਤੇ ਸੈਨੇਟ ਦੇ ਵਿੱਚ ਇਹਨਾਂ ਦੇ ਪ੍ਰਸ਼ਾਸਨ ਦੀ ਘੱਟ ਤੇ ਟਰੰਪ ਇੰਪੀਚਮੈਂਟ ਟਰਾਇਲ ਦੀ ਜਿਹੜੀ ਓਵਰਸ਼ੈਡੋ ਉਸ ਚੀਜ਼ ਨੂੰ ਉਹ ਕਰ ਜਾਵੇਗਾ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਟੈਕਸਸ ਆਲਮੋ ਦੇ ਵਿੱਚ ਜਿੱਥੇ ਜਿਹੜੀ ਵਾਟਰ ਵਾਲ ਬਣ ਰਹੀ ਆ ਉੱਥੇ ਵਿਜ਼ਿਟ ਕਰਨ ਗਏ ਤਾਂ ਕਿ ਜਿਹੜੀ ਉਹਨਾਂ ਦੀ ਇਮੀਗ੍ਰੇਸ਼ਨ ਦੇ ਉੱਤੇ ਲੈਗੇਸੀ ਆ ਉਸ ਨੂੰ ਪੂਰਾ ਕਾਇਮ ਰੱਖਿਆ ਜਾ ਸਕੇ। 450 ਮੀਲ ਦੇ ਕਰੀਬ ਜਿਹੜੀ ਵਾਟਰ ਵਾਲ ਆ ਟੈਕਸਸ ਰੀਓ ਗ੍ਰਾਂਡੇ ਵੈਲੀ ਦੇ ਵਿੱਚ ਬਣ ਚੁੱਕੀ ਹੈਗੀ ਆ। ਸੋ ਉਹਨਾਂ ਨੇ ਜਿਹੜਾ ਆ ਵਾਸ਼ਿੰਗਟਨ ਦੇ ਵਿੱਚ ਜੋ 6 ਤਰੀਕ ਨੂੰ ਵਾਪਰਿਆ ਉਸ ਤੋਂ ਬਾਅਦ ਪਹਿਲੀ ਵਾਰੀ ਉਹ ਜਿਹੜੇ ਇੱਥੇ ਬੋਲੇ ਹੈਗੇ ਆ ਉਹਦੇ ਵਿੱਚ ਉਹਨੀ ਮੇਨਲੀ ਆਪਣਾ ਜਿਹੜਾ ਇਮੀਗ੍ਰੇਸ਼ਨ ਨਾਲ ਰਿਲੇਟਡ ਉਹਨਾਂ ਨੇ ਕੰਮ ਕੀਤੇ ਹੈਗੇ ਆ, ਬਾਰਡਰ ਵਾਲ ਆ ਜਾਂ ਸੈਂਟਰਲ ਅਮਰੀਕਨ ਕੰਟਰੀਆਂ ਦੇ ਨਾਲ ਜਿਹੜਾ ਐਗਰੀਮੈਂਟ ਕੀਤਾ ਸੀ ਵੀ ਜੇ ਕੋਈ ਪੋਲੀਟੀਕਲ ਅਸਾਈਲਮ ਲੈਣ ਆਉਂਦਾ ਪਹਿਲਾਂ ਉਹਨਾਂ ਨੂੰ ਉੱਥੇ ਹੀ ਰਹਿਣਾ ਪਊਗਾ, ਉੱਥੇ ਹੀ ਅਪਲਾਈ ਕਰਨਾ ਪਊਗਾ। ਸੋ ਉਸ ਤਰ੍ਹਾਂ ਦੇ ਜਿਹੜੇ ਇਸ਼ੂ ਆ ਉਹ ਡਿਸਕਸ ਕੀਤੇ। ਜੀ, ਉੱਥੇ ਹੀ ਜਿਹੜੇ ਉਹਨਾਂ ਨੇ ਸੈਨੇਟਰ ਰਿਪਬਲਿਕਨ ਪਾਰਟੀ ਦੀ ਲਿਜ਼ ਚੇਨੀ ਜਿਸ ਨੇ ਕਿਹਾ ਵੀ ਮੈਂ ਇੰਪੀਚਮੈਂਟ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਊਂਗੀ, ਉਸ ਦੇ ਖਿਲਾਫ ਵੀ ਜਿਹੜੇ ਉਹ ਬੋਲੇ, ਕਹਿੰਦੇ ਵੀ ਵੀ ਗੋਟ ਟੂ ਗੈਟ ਰਿਡ ਆਫ ਹਰ। ਸੋ ਉਹਨਾਂ ਨੇ ਕਿਹਾ ਹੁਣ ਟਵਿੱਟਰ ਦੇ ਉੱਤੇ ਤਾਂ ਨਹੀਂ ਉਹਨਾਂ ਤੋਂ ਬੋਲਿਆ ਜਾਂਦਾ, ਪਰ ਹੁਣ ਕਹਿੰਦੇ ਵੀ ਜਿੱਦੇ ਅਚਾਨਕ ਐਲਮੋ ਦੇ ਵਿੱਚ ਜਦੋਂ ਉਹ ਗਏ ਤਾਂ ਉੱਥੇ ਜਾ ਕੇ ਇਹਨਾਂ ਨੇ ਗੱਲਬਾਤ ਦੇ ਵਿੱਚ ਇਸ ਚੀਜ਼ ਨੂੰ ਜਿਹੜਾ ਉਹ ਜ਼ਰੂਰ ਬੋਲਿਆ ਹੈਗਾ ਆ। ਉਧਰ ਕਹਿੰਦੇ ਵੀ ਹਾਊਸ ਦੇ ਵਿੱਚ ਸ਼ਾਇਦ ਕੁਝ ਰਿਪਬਲਿਕਨ ਰਾਸ਼ਟਰਪਤੀ ਟਰੰਪ ਨੂੰ ਸੈਂਸ਼ਰ ਕਰਨ ਦੇ ਲਈ ਵੀ ਇੱਕ ਜਿਹੜਾ ਮਤਾ ਆ ਉਹ ਲਿਆ ਸਕਦੇ ਹੈਗੇ ਨੇ। ਸੋ ਦੇਖਦੇ ਆ ਵੀ ਇਸ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈਗਾ ਆ। ਸੋ US ਦੇ ਅਟਰਨੀ ਆ ਜਿਹੜੇ ਜਾਰਜੀਆ ਦੇ ਵਿੱਚ, ਜਿੱਥੇ ਇੱਕ ਅਟਰਨੀ ਨੂੰ ਆਲਰੇਡੀ ਉਹਨਾਂ ਦੇ ਅਹੁਦੇ ਤੋਂ ਲਾ ਦਿੱਤਾ ਗਿਆ ਸੀ ਟਰੰਪ ਪ੍ਰਸ਼ਾਸਨ ਦੇ ਵਿੱਚ, ਹੁਣ ਜਿਹੜੇ ਨਦਰਨ ਡਿਸਟ੍ਰਿਕਟ ਦੇ ਅਟਰਨੀ ਆ ਉਹਨਾਂ ਨੇ ਜਿਹੜੇ ਇਲੈਕਸ਼ਨ ਫਰਾਡ ਦੇ ਇਹ ਕਥਿਤ ਦੋਸ਼ਾਂ ਦੇ ਉੱਤੇ ਕਿਹਾ ਆ, ਕਹਿੰਦੇ ਦੇਰ ਇਜ਼ ਨਥਿੰਗ ਟੂ ਇਟ, ਯਾਨੀ ਕਿ ਇਸ ਦੇ ਵਿੱਚ ਕੋਈ ਵੀ ਐਵੀਡੈਂਸ ਜਾਂ ਇਹ ਚੀਜ਼ ਜਿਹੜੀ ਉਹ ਨਹੀਂ ਹੈਗੀ। ਇਹੀ ਜਿਹੜਾ ਇੱਕ ਰੌਲਾ ਰੱਪਾ ਪਾ ਕੇ ਟਰੰਪ ਹੋਣਾ ਨੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਇਹ ਆਸ ਜਿਹੜੀ ਉਹ ਬੰਨ੍ਹ ਦਿੱਤੀ ਵੀ ਸ਼ਾਇਦ 6 ਜਨਵਰੀ ਜਦੋਂ ਇਲੈਕਟਰਲ ਕਾਲਜ ਦੀਆਂ ਵੋਟਾਂ ਉੱਥੇ ਸਦਨ ਦੇ ਵਿੱਚ ਗਿਣੀਆਂ ਜਾਣੀਆਂ ਆ ਤੇ ਅਸੀਂ ਕਿਤੇ ਉਸ ਨੂੰ ਜਿਹੜਾ ਆ ਉਹ ਉਲਟਾ ਸਕਦੇ ਆ ਵਿਦਆਊਟ ਐਨੀ ਐਵੀਡੈਂਸ, ਬਗੈਰ ਮਤਲਬ ਤੋਂ ਰੌਲਾ ਰੱਪਾ ਪਾ ਕੇ ਲੋਕਾਂ ਨੂੰ ਉਤੇਜਿਤ ਕਰਕੇ ਉਹਨਾਂ ਦੇ ਕੋਲੋਂ ਹਿੰਸਾ ਜਿਹੜੀ ਆ ਉਹ ਜ਼ਰੂਰ ਉਹਨਾਂ ਨੇ ਉੱਥੇ ਕਰਵਾ ਦਿੱਤੀ, ਜਿਸ ਦਾ ਖਾਮਿਆਜ਼ਾ ਤਾਂ ਲੋਕਾਂ ਨੂੰ ਜਿਹੜਾ ਉਹ ਹੁਣ ਜਿਹੜੇ ਵੀ ਉਸ ਦੇ ਵਿੱਚ ਫੜੇ ਜਾ ਰਹੇ ਆ ਉਹਨਾਂ ਨੂੰ ਨਾਲ ਦੇ ਨਾਲ ਭੁਗਤਣਾ ਪੈ ਰਿਹਾ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਜਿਹੜੇ ਈਵੈਂਜੈਲਿਕਲ ਹੈਗੇ ਆ, ਜਿਹੜੇ ਫੇਥ ਲੀਡਰਸ ਆ, ਖਾਸ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਸਪੋਰਟ ਕਰਦੇ ਸੀ, ਉਹਨਾਂ ਨੇ ਇਹ ਕਿਹਾ ਵੀ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਰਿਗਰੈਟਸ ਨਹੀਂ ਹੈਗੇ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਸਪੋਰਟ ਕਰਦੇ ਹਾਂ। ਉਹ ਕਹਿੰਦੇ ਵੀ ਅੱਜ ਦੀ ਡੇਟ ਦੇ ਵਿੱਚ ਵੀ ਮਿਲੀਅਨਸ ਆਫ ਜਿਹੜੇ ਲੋਕ ਆ ਉਹ ਸਪੋਰਟ ਕਰ ਰਹੇ ਹੈਗੇ ਆ। ਫਰੈਂਕਲਿਨ ਗ੍ਰੈਮ ਜਿਹੜੇ ਲੇਟ ਈਵੈਂਜੈਲਿਕਲ ਜਿਹੜੇ ਬਿਲੀ ਗ੍ਰੈਮ ਆ ਉਹਨਾਂ ਦੇ ਲੜਕੇ ਆ ਤੇ ਉਹ ਇਸੇ ਐਸੋਸੀਏਸ਼ਨ ਦੇ ਹੈੱਡ ਹੈਗੇ ਆ। ਉਹਨਾਂ ਨੇ ਕਿਹਾ ਵੀ ਮੈਂ ਉਹ ਤਾਂ ਨਹੀਂ ਕੋਈ ਚੀਜ਼ ਪਸੰਦ ਕਰਦਾ ਵੀ ਜਿਹੜੇ ਕੈਪੀਟਲ ਤੇ ਕਿਸੇ ਤਰ੍ਹਾਂ ਦਾ ਬ੍ਰੇਕਡਾਊਨ ਹੋਇਆ ਤੇ ਰਾਇਟਸ ਹੋਏ ਹੈਗੇ ਆ, ਪਰ ਜਿਹੜੀ ਸਾਡੀ ਐਸੋਸੀਏਸ਼ਨ ਆ ਉਹ ਹਜੇ ਵੀ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਪੂਰੀ ਸਪੋਰਟ ਕਰ ਰਹੀ ਹੈਗੀ ਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿਹੜੇ ਅਮਰੀਕਾ ਵਾਲਿਆਂ ਨੇ ਹੁਣ ਕਿਹਾ ਆ ਵੀ ਜਿਹੜੇ ਵੀ ਹੁਣ ਅੰਤਰਰਾਸ਼ਟਰੀ ਸੈਲਾਨੀ ਜਾਂ ਜਿਹੜੇ ਵੀ ਲੋਕ ਅਮਰੀਕਾ ਦੇ ਵਿੱਚ ਟਰੈਵਲ ਕਰਨਗੇ ਉਹਨਾਂ ਨੂੰ ਹੁਣ ਨੈਗੇਟਿਵ ਵਾਇਰਸ ਟੈਸਟ ਜਿਹੜਾ ਕੋਵਿਡ-19 ਦਾ ਉਹ ਕਰਨਾ ਲਾਜ਼ਮੀ ਹੋਵੇਗਾ, ਜਿਹੜੇ ਵੀ ਇੰਟਰਨੈਸ਼ਨਲ ਏਅਰ ਟਰੈਵਲਰਸ ਹੋਣਗੇ। ਸੋ ਇਹ ਜਿਹੜਾ ਆ ਇਸ ਮੌਕੇ ਦੇਖਿਆ ਜਾ ਰਿਹਾ 26 ਜਨਵਰੀ ਤੋਂ ਇਹ ਜਿਹੜੀ ਨਵੀਂ ਫੈਡਰਲ ਪਾਲਿਸੀ ਜਿਹੜੀ ਆ ਉਹ ਲਾਗੂ ਹੋਣ ਜਾ ਰਹੀ ਆ। CDC ਦੇ ਜਿਹੜੇ ਡਾਇਰੈਕਟਰ ਹੈਗੇ ਨੇ ਡਾਕਟਰ ਰੋਬਰਟ ਰੈਡਫੀਲਡ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਆ। ਉਹਨਾਂ ਨੇ ਕਿਹਾ ਵੀ ਉੱਦਾਂ ਟੈਸਟਿੰਗ ਸਾਰੇ ਰਿਸਕ ਐਲੀਮੀਨੇਟ ਤਾਂ ਨਹੀਂ ਕਰਦੀ, ਪਰ ਅਸੀਂ ਆਪਣੇ ਵੱਲੋਂ ਜਿਹੜੀ ਇਹ ਕੋਸ਼ਿਸ਼ ਜ਼ਰੂਰ ਰੱਖਾਂਗੇ
ਵੀ ਜਿਹੜੇ ਵੀ ਲੋਕ ਅਮਰੀਕਾ ਦੇ ਵਿੱਚ ਆਉਣ ਉਹ COVID-19 ਨੈਗੇਟਿਵ ਹੋਣ, ਨਾ ਕਿ ਪੋਜ਼ਿਟਿਵ। ਸੋ ਜਿੱਦਾਂ ਇੱਥੋਂ ਲੋਕ ਅਮਰੀਕਾ ਤੋਂ ਜਦੋਂ ਜਾ ਰਹੇ ਸੀਗੇ ਭਾਰਤ ਨੂੰ ਜਾਂ ਹੋਰ ਮੁਲਕਾਂ ਦੇ ਵਿੱਚ, ਉਹਨਾਂ ਨੇ ਵੀ ਆਪੋ ਆਪਣੇ ਥਾਂ ਦੇ ਉੱਤੇ ਇਹ ਜਿਹੜੀ ਚੀਜ਼ ਆ ਉਹ ਬਣਾ ਕੇ ਰੱਖੀ ਹੋਈ ਸੀ ਵੀ ਅੰਤਰਰਾਸ਼ਟਰੀ ਪੈਸੇਂਜਰਸ ਆ ਉਹਨਾਂ ਨੂੰ ਟੈਸਟ ਨੈਗੇਟਿਵ ਕਰਕੇ ਹੀ ਜਾਣਾ ਪਊਗਾ। ਸੋ 26 ਜਨਵਰੀ ਤੋਂ ਹੁਣ ਜਿਹੜਾ ਵੀ ਕੋਈ ਅੰਤਰਰਾਸ਼ਟਰੀ ਜਿਹੜੇ ਪੈਸੇਂਜਰ ਆ ਇੱਥੇ ਆ ਰਹੇ ਨੇ ਉਡਾਨ ਭਰ ਕੇ, ਉਹਨਾਂ ਨੂੰ ਜਿਹੜਾ ਆਪਣਾ ਨੈਗੇਟਿਵ COVID-19 ਦਾ ਟੈਸਟ ਦਾ ਪ੍ਰੂਫ ਜਿਹੜਾ ਆ ਉਹ ਦਿਖਾਉਣਾ ਪਵੇਗਾ। ਸੋ ਕਈਆਂ ਦੇ ਜਿਹੜੇ ਆ ਆਉਣਾ ਹੋਣਾ ਲੋਕਾਂ ਨੇ, ਸੋ ਇਹ ਜਿਹੜਾ ਚੀਜ਼ ਬਹੁਤ ਜਿਹੜਾ ਜ਼ਰੂਰੀ ਹੈਗੀ ਆ। ਉੱਧਰ ਜਿੱਦਾਂ ਤੁਸੀਂ ਆਲਰੇਡੀ ਜ਼ਿਕਰ ਕਰ ਚੁੱਕੇ ਆ ਵੈਕਸੀਨਸ ਨੂੰ ਲੈ ਕੇ ਇਹਨਾਂ ਨੇ ਤੇਜ਼ੀ ਕਰਨ ਦੀ ਜਿਹੜੀ ਉਹ ਹੁਣ ਕੋਸ਼ਿਸ਼ ਕੀਤੀ ਹੈਗੀ ਆ। ਇਹ ਵੀ ਹੋ ਸਕਦਾ ਵੀ ਹਰਜੋਤ ਸਿੰਘ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਜਿਹੜੀ ਕੰਟਰੀਜ਼ ਆ, ਮੁਲਕ ਨੇ, ਉਹ ਵੀ ਲੋਕਾਂ ਨੂੰ ਲਾਜ਼ਮੀ ਕਰ ਦੇਣ ਵੀ ਤੁਹਾਡੇ ਵੈਕਸੀਨ ਲੱਗੀ ਹੋਣੀ ਚਾਹੀਦੀ ਆ, ਤਾਂ ਹੀ ਜਿਹੜਾ ਆ ਉਹ ਤੁਹਾਨੂੰ ਅਸੀਂ ਆਪਣੇ ਮੁਲਕ ਦੇ ਵਿੱਚ ਆਉਣ ਦੇਵਾਂਗੇ। ਜੀ ਬਿਲਕੁਲ। ਈਵਨ ਸਾਊਦੀ ਅਰੇਬੀਆ ਤੋਂ ਇਹ ਵੀ ਖਬਰ ਆ ਰਹੀ ਹੈ ਵੀ ਉਹਨਾਂ ਨੇ ਜਿਹੜੇ ਡੌਗਸ ਆ, ਕੁੱਤੇ ਆ, ਉਹ ਟ੍ਰੇਨ ਕਰ ਲਏ ਆ। ਜੇ ਕੋਈ ਫਲਾਈਟ ਆਉਂਦੀ ਆ ਤੇ ਉਹ ਸੁੰਘ ਕੇ ਦੱਸਣਗੇ ਵੀ ਜੇ ਕਿਸੇ ਨੂੰ ਕਰੋਨਾ ਵਾਇਰਸ ਹੈਗਾ ਆ। ਤੇ ਅਸੀਂ ਐਵੇਂ ਸੋ ਟੈਸਟ ਕਰਾਈ ਜਾਂਦੇ ਆ ਸਾਰੇ ਲੋਕ ਜੀ ਕੁੱਤੇ ਦੀ ਨਸਲ ਲੱਭੋ ਕਿਹੜੀ ਆ। ਪਤਾ ਨਹੀਂ ਹੁਣ ਇਹ 'ਚ ਕਿੰਨੀ ਕੁ ਸੱਚਾਈ ਹੈ, ਪਰ ਉਹ ਕਹਿੰਦੇ ਵੀ 에ਅਰਪੋਰਟ ਤੇ ਉਹ ਲਾਉਣ ਜਾ ਰਹੇ ਆ। ਸੋ ਅਗਲੀ ਖਬਰ ਵੱਲ ਚੱਲੀਏ, ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਹੈ। ਕਹਿੰਦੇ ਫ੍ਰਿਜ਼ਨੋ ਦੇ ਵਿੱਚ ਨਾਰਥ ਵੈਸਟ ਫ੍ਰਿਜ਼ਨੋ 'ਚ ਇੱਕ ਬਹੁਤ ਵੱਡੀ ਬਿਲਡਿੰਗ ਬਣ ਰਹੀ ਆ। ਨਾ ਉੱਥੇ ਕਿਸੇ ਤਰ੍ਹਾਂ ਦਾ ਸਾਈਨ ਆ, ਨਾ ਉਹ ਬਿਲਡਿੰਗ ਦੇ ਕੋਈ ਵਿੰਡੋਜ਼ ਆ, ਤੇ ਉਹ ਹੁਣ ਲੋਕ ਬੜੇ ਹੈਰਾਨ ਆ ਵੀ ਕਿਹੜੀ ਬਿਲਡਿੰਗ ਉੱਥੇ ਜਿਹੜੀ ਬਣ ਰਹੀ ਹੈਗੀ ਆ। ਕਹਿੰਦੇ ਵੀ ਇਹ ਮਾਰਕੀਟ ਪਲੇਸ ਐਟ ਐਲ ਪੈਸੀਓ ਸ਼ਾਪਿੰਗ ਸੈਂਟਰ, ਜਿਹੜਾ ਹਾਈਵੇ 99 ਤੇ ਹਰੰਡਨ ਐਵਨਿਊ ਤੇ ਆ, ਉੱਥੇ ਹੈਗੀ 80,000 ਸਕੁਅਰ ਫੁੱਟ ਦੀ ਬਿਲਡਿੰਗ ਜਿਹੜੀ ਆ ਰਿਵਰ ਸਾਈਡ ਐਵਨਿਊ ਤੇ ਸਾਊਥ ਆਫ ਕਹਿੰਦੇ ਰੀਗਲ ਸਿਨੇਮਾ ਬਿਲਡਿੰਗ ਜਿਹੜੀ ਉਹਦੇ ਲਾਗੇ ਬਣ ਰਹੀ ਆ, ਹੌਬੀ ਲੌਬੀ ਦੇ। ਕਹਿੰਦੇ ਵੀ ਇਹ ਫਲੋਰਿੰਗ ਸਟੋਰ ਕੰਪਨੀ ਹੈਗੀ ਆ, ਜਿਹਦੇ ਵਿੱਚ ਟਾਈਲਸ, ਵੁੱਡ, ਸਟੋਨ, ਲੈਮੀਨੇਟ, ਵਾਈਨਲ ਫਲੋਰਿੰਗ ਇਦਾਂ ਦਾ ਜਿਹੜਾ ਰੱਖਿਆ ਜਾਊਗਾ। ਇਹ ਅਟਲਾਂਟਾ ਦੀ ਬਹੁਤ ਵੱਡੀ ਕੰਪਨੀ ਆ, ਜਿਹਦੇ 120 ਦੇ ਕਰੀਬ ਸਟੋਰ 30 ਸਟੇਟਾਂ ਦੇ ਵਿੱਚ ਹੈਗੇ ਆ, ਤੇ 400 ਦੇ ਕਰੀਬ ਹੋਰ ਸਟੋਰ ਕਹਿੰਦੇ ਆਉਣ ਵਾਲੇ 10 ਸਾਲਾਂ 'ਚ ਇਹ ਖੋਲ੍ਹਣ ਜਾ ਰਹੇ ਆ। ਸੋ ਇਸ ਵੱਡੀ ਬਿਲਡਿੰਗ ਦੇ ਓਪਨ ਹੋਣ ਦੇ ਨਾਲ ਉੱਥੇ ਕਹਿੰਦੇ ਵੀ 50 ਤੋਂ ਲੈ ਕੇ 60 EMPLOYEES ਜਿਹੜੇ ਆ ਉਹ ਲੱਗਣਗੇ, ਤੇ ਇਹ ਜਿਹੜਾ ਚੇਨ ਜਿੱਦਾਂ ਜਿਸ ਤਰ੍ਹਾਂ ਹੋਮ ਡਿਪੂ ਆ ਉਹਦੇ ਵਰਗੀ ਹੀ ਇਹ ਰੋਬਿਨਸਨਸ ਇੰਟੀਰੀਅਰਸ ਔਰ ਕ੍ਰੀਏਟਿਵ ਟਾਈਲ ਕੰਪਨੀ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ, ਜਿਹੜੇ ਕੱਲ ਦੱਸਿਆ ਸੀਗਾ ਵੀ ਮਰਸਡ ਦੀ ਕਾਉਂਟੀ ਜੇਲ੍ਹ ਤੋਂ ਕੁਝ ਲੋਕ ਜਿਹੜੇ ਉਹ ਫਰਾਰ ਹੋ ਗਏ ਸੀਗੇ, ਭੱਜ ਗਏ ਸੀਗੇ ਜੇਲ੍ਹ ਦੇ ਵਿੱਚੋਂ। ਉਹਦੇ ਵਿੱਚੋਂ ਕਹਿੰਦੇ ਇੱਕ ਇਨਮੇਟ ਆ, ਉਸ ਨੂੰ ਜਿਹੜਾ ਆ ਉਹ ਲੱਭ ਲਿਆ ਗਿਆ ਹੈ, ਤੇ 5 ਅਜੇ ਵੀ ਫਰਾਰ ਦੱਸੇ ਜਾ ਰਹੇ ਆ। ਵੈਂਚੂਰਾ, ਐਡਗਰ ਐਡਵਾਰਡੋ ਵੈਂਚੂਰਾ, ਇਹ ਫਾਇਰਬਰਗ ਏਰੀਆ ਦੇ ਇਲਾਕੇ ਦੇ ਵਿੱਚ ਕਹਿੰਦੇ ਆ ਇਸ ਨੂੰ ਮੁੜ ਦੁਬਾਰਾ ਜਿਹੜਾ ਉਹ ਫੜ ਲਿਆ ਗਿਆ ਸੀਗਾ। ਇਸ ਦੇ ਉੱਤੇ ਜਿਹੜੇ ਆ ਫਾਇਰ ਆਰਮ ਪੋਜੈਸ਼ਨ ਦੀ ਫੈਲਨੀ ਚਾਰਜਸ ਜਿਹੜੇ ਆ ਉਹ ਲੱਗੇ ਹੋਏ ਸੀ। ਸੋ ਅਜੇ ਵੀ ਜਿਹੜੇ ਆ 5 ਜਾਣੇ ਫਰਾਰ ਦੱਸੇ ਜਾ ਰਹੇ ਆ। ਸੋ ਕਹਿੰਦੇ ਵੀ ਜੇ ਕਿਸੇ ਨੂੰ ਵੀ ਪਤਾ ਲੱਗਦਾ ਆ, US ਮਾਰਸ਼ਲਸ ਸਰਵਿਸ ਆ, ਉਹਨਾਂ ਨੂੰ ਉੱਥੇ ਉਹ ਕਾਲ ਕਰਕੇ 18779268332 ਤੇ ਕਾਲ ਕਰਕੇ ਇਹਨਾਂ ਨੂੰ ਜਿਹੜਾ ਉਹ ਫੜਾ ਸਕਦੇ ਆ, ਤੇ ਫੜਾਉਣ ਵਾਲੇ ਨੂੰ $5,000 ਜਿਹੜਾ ਆ ਉਹ ਇਨਾਮ ਦੇ ਵਜੋਂ ਵੀ ਜਿਹੜਾ ਉਹ ਮਿਲ ਸਕਦਾ ਆ। ਸੋ ਉਹਨਾਂ ਨੂੰ ਲੱਭ ਰਹੇ ਆ। ਉਧਰ ਨਾਲ ਹੀ FBI ਨੇ ਤਾਂ $50,000 ਤੱਕ ਦਾ ਇਨਾਮ ਦਾ ਜਿਹੜਾ ਉਹ ਰੱਖਿਆ ਹੋਇਆ, ਜਿਹੜੇ ਕੈਪੀਟਲ ਦੇ ਵਿੱਚ ਜਿਨ੍ਹਾਂ ਨੇ ਹਿੰਸਾ ਕੀਤੀ, ਰਾਈਟਸ ਕੀਤੇ ਆ, ਵੀ ਜੇ ਉਹਨਾਂ ਨੂੰ ਫੜਾਉਣ ਦੇ ਵਿੱਚ ਜਿਹੜੀ ਕੋਈ ਮਦਦ ਕਰੇਗਾ ਤਾਂ। ਜੀ ਅਗਲੀ ਖਬਰ ਜਿਹੜੀ ਹੈ ਕੈਨੇਡਾ ਤੋਂ, ਆਪਣੇ ਗੁਆਂਢੀ ਮੁਲਕ ਤੋਂ ਆ ਰਹੀ ਹੈ, ਜਿੱਥੇ ਕਿ ਓਨਟਾਰੀਓ ਸਟੇਟ ਦੇ ਵਿੱਚ ਕਹਿੰਦੇ ਵੀ ਉਹਨਾਂ ਦਾ ਹੈਲਥ ਕੇਅਰ ਸਿਸਟਮ ਕੋਲੈਪਸ ਕਰ ਗਿਆ। ਉੱਥੇ ਕੋਈ ਬੈੱਡ ਹੀ ਨਹੀਂ ਹੈਗੇ ਹੁਣ ਹਸਪਤਾਲਾਂ ਦੇ ਵਿੱਚ, ਬਹੁਤ ਬੁਰੀ ਸਿਚੁਏਸ਼ਨ ਹੋ ਰਹੀ ਆ। ਉਹਨੂੰ ਦੇਖਦੇ ਹੋਏ ਓਨਟਾਰੀਓ ਦੇ ਜਿਹੜੇ ਪ੍ਰੀਮੀਅਰ ਆ ਡਗ ਫੋਰਡ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਕੋਈ ਵੀ ਬੰਦਾ ਜਿਹੜਾ ਆ ਟੋਰਾਂਟੋ ਓਨਟਾਰੀਓ ਏਰੀਆ ਦੇ ਵਿੱਚ ਆਪਣੇ ਘਰਾਂ ਤੋਂ ਬਾਹਰ ਨਾ ਜਾਵੇ, ਐਕਸੈਪਟ ਜਿਹੜਾ ਅਸੈਂਸ਼ੀਅਲ ਪਰਪਸ, ਜੇ ਕਿਸ ਤਰ੍ਹਾਂ ਗਰੋਸਰੀ ਸਟੋਰ ਜਾਣਾ ਆ ਜਾਂ ਫਾਰਮੇਸੀ ਜਾਣਾ ਆ ਜਾਂ ਹੈਲਥ ਕੇਅਰ ਸਰਵਿਸ ਲੈਣੀ ਹੈਗੀ ਆ, ਕੋਈ ਐਕਸਰਸਾਈਜ਼ ਜਾਂ ਅਸੈਂਸ਼ੀਅਲ ਵਰਕ ਲਈ। ਜਿੰਨੇ ਵੀ ਡਾਈਨਿੰਗ ਹੈਗੇ ਆ ਇਨ ਪਰਸਨ, ਨੋਨ ਅਸੈਂਸ਼ੀਅਲ ਰੀਟੇਲ ਸਟੋਰ, ਸਾਰੇ ਜਿਹੜੇ ਆ ਇਹ ਬੰਦ ਕਰ ਦਿੱਤੇ ਗਏ ਹੈਗੇ ਆ। ਕਹਿੰਦੇ ਵੀ ਉੱਥੇ ਜਿਹੜੇ ਕੇਸਾਂ ਦੀ ਗਿਣਤੀ ਬਹੁਤ ਵੱਧ ਰਹੀ ਹੈਗੀ ਆ। 7 ਡੇ ਨੈਸ਼ਨਲ ਐਵਰੇਜ ਉਹਨਾਂ ਦੀ 8100 ਕੇਸ ਪਰ ਡੇ ਉਸ ਸਟੇਟ 'ਚ ਆ ਰਿਹਾ। ਪਰ ਆਪਾਂ ਨੂੰ ਪਤਾ ਹੈ ਵੀ ਕੈਨੇਡਾ ਦੇ ਵਿੱਚ ਈਵਨ ਦੋ ਉੱਥੇ ਦਾ ਹੈਲਥ ਕੇਅਰ ਸਿਸਟਮ ਫ੍ਰੀ ਆ, ਪਰ ਉੱਥੇ ਜਿਹੜੇ ਹਸਪਤਾਲ ਆ ਉਹ ਉਹਨਾਂ ਦੀ ਗਿਣਤੀ ਬੜੀ
ਘੱਟ ਹੈਗੀ ਆ। ਸੋ ਉਸ ਨੂੰ ਦੇਖਦੇ ਹੋਏ ਬਹੁਤ ਹੀ ਸਖਤ ਜਿਹੜੇ ਇਹ ਹਦਾਇਤਾਂ ਆ ਉੱਥੇ ਦੀ ਸਰਕਾਰ ਵੱਲੋਂ ਇਸ਼ੂ ਕੀਤੀਆਂ ਗਈਆਂ ਹੈਗੀਆਂ। ਜੀ। ਈਵਨ ਦੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਦੱਸਿਆ ਵੀ 20 ਮਿਲੀਅਨ ਦੇ ਕਰੀਬ ਉਹਨਾਂ ਨੇ ਫਾਈਜ਼ਰ ਬਾਇਓਨਟੈਕ ਜਿਹੜਾ ਵੈਕਸੀਨ ਆ ਉਹ ਬਾਈ ਕੀਤਾ ਹੈਗਾ ਆ। ਤੇ 80 ਮਿਲੀਅਨ ਡੋਜ਼ਸ ਜਿਹੜੀਆਂ ਆ ਉਹ ਆਉਣ ਵਾਲੇ ਫਾਲ 'ਚ ਅਵੇਲੇਬਲ ਹੋਣਗੀਆਂ, ਪਰ ਮੋਡਰਨਾ ਤੋਂ। ਪਰ ਇਹਨਾਂ ਨੂੰ ਪਹੁੰਚਣ ਤੇ ਲਾਉਣ ਤੇ ਕਾਫੀ ਲੰਮਾ ਸਮਾਂ ਜਿਹੜਾ ਲੱਗੂਗਾ। ਜੀ। ਅਗਲੀ ਗੱਲ ਕਰਦੇ ਜਾਈਏ, FBI ਨੇ ਚੇਤਾਵਨੀ ਦਿੱਤੀ ਹੈ ਵੀ ਬੁਗਾਲੂ ਵਾਲੇ ਜਿਹੜੇ ਆ ਉਹ ਮਿਨੇਸੋਟਾ ਦੀ ਕੈਪੀਟਲ ਦੇ ਵਿੱਚ ਹਿੰਸਾ ਕਰ ਸਕਦੇ ਆ ਰਹੇ ਜਿਹੜੇ ਇਸ ਵੀਕਐਂਡ ਦੇ ਉੱਤੇ। ਇਹ ਜਿਹੜੀ ਆ ਉਹ ਜਾਣਕਾਰੀ ਆ ਹੁਣ ਉਹਨਾਂ ਨੇ ਦਿੱਤੀ ਹੈ ਵੀ ਜਿਹੜਾ ਫਾਰ ਰਾਈਟ ਗਰੁੱਪ ਹੈਗਾ ਆ, ਜਿਨ੍ਹਾਂ ਨੇ ਆਲਰੇਡੀ ਕਹਿੰਦੇ ਵੀ ਪ੍ਰੋ ਟਰੰਪ ਰੈਲੀ ਜਿਹੜੀ ਆ ਇਸ ਵੀਕਐਂਡ ਦੇ ਉੱਤੇ ਪਲਾਨ ਕੀਤੀ ਆ ਮਿਨੇਸੋਟਾ ਸਟੇਟ ਕੈਪੀਟਲ ਦੇ ਜਿਹੜੇ ਉਹ ਬਾਹਰ। ਇਹ ਕਹਿੰਦੇ ਵੀ ਸੈਕਿੰਡ ਜਿਹੜੇ ਸਿਵਲ ਵਾਰ ਦੇ ਜਿਹੜੇ ਆ ਉਹ ਕਹਿੰਦੇ ਵੀ ਚਾਹੁੰਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਇਹ ਸ਼ੁਰੂ ਹੋ ਜਾਵੇ। ਸੋ ਇਹ ਹੁਣ ਦੇਖਦੇ ਆ ਵੀ ਉੱਥੇ ਕਹਿੰਦੇ ਵੀ ਕਾਫੀ ਹਾਈ ਅਲਰਟ ਦੇ ਉੱਤੇ ਜਿਹੜੀ ਉੱਥੇ ਦੀ ਸਟੇਟ ਕੈਪੀਟਲ ਦੇ ਪੁਲਿਸ ਵਾਲੇ ਆ ਉਹਨਾਂ ਨੂੰ ਉੱਥੇ ਰੱਖਿਆ ਗਿਆ ਹੈਗਾ ਆ। ਤੇ ਹਰਜੋਤ ਸਿੰਘ ਜੀ, ਆਪਾਂ ਜਿਹੜੀ ਕਰੋਨਾ ਦੀ ਵੀ ਜਿਹੜੀ ਗੱਲ ਕਰ ਰਹੇ ਸੀਗੇ, ਜਿਹੜੇ ਜੋ ਬਾਈਡਨ ਦਾ ਪ੍ਰਸ਼ਾਸਨ ਆ ਕਹਿੰਦੇ ਵੀ ਇੱਕ ਨਵੇਂ ਸਟਿਮੂਲਸ ਪਲਾਨ ਨੂੰ ਲੈ ਕੇ ਜਿਹੜੀ ਆ ਉਹ ਗੱਲਬਾਤ ਚਲਾ ਰਿਹਾ ਹੈਗਾ, ਤੇ ਕਹਿੰਦੇ ਵੀ ਉਹ ਕੋਸ਼ਿਸ਼ ਕਰ ਰਿਹਾ ਵੀ ਇਹ ਬਾਈ ਪਾਰਟੀਜ਼ਨ ਡੀਲ ਹੋਵੇ। ਇਸ ਪੈਕੇਜ ਦੀ ਕੀਮਤ ਕਹਿੰਦੇ ਵੀ ਵੀ $2 ਟ੍ਰਿਲੀਅਨ ਤੱਕ ਜਿਹੜੀ ਆ ਉਹ ਹੋ ਸਕਦੀ ਆ, ਤੇ ਇਸ ਦੇ ਵਿੱਚ ਜਿਹੜੇ $2000 ਦੇ ਚੈੱਕਸ ਆ ਉਸ ਦੀ ਗੱਲ ਵੀ ਜਿਹੜੀ ਉਹ ਛਿੜੀ ਹੈਗੀ ਆ, ਤੇ ਬੱਚਿਆਂ ਦੇ ਲਈ $1000। ਸੋ ਇਹ ਹੁਣ ਦੇਖਦੇ ਆ ਵੀ ਇਹ ਕਿੰਨਾ ਕੁ ਜਿਹੜਾ ਇਹ ਸਟਿਮੂਲਸ ਦਾ ਜਿਹੜਾ ਚੈੱਕ ਆ, ਇਹ ਰਿਲੀਫ ਦਾ ਜਿਹੜਾ ਇਹ ਬਿੱਲ ਹੈਗਾ ਆ, ਇਸ ਨੂੰ ਸਪੋਰਟ ਮਿਲਦੀ ਆ, ਬਾਈ ਪਾਰਟੀਜ਼ਨ ਸਪੋਰਟ ਮਿਲ ਸਕੂਗੀ ਜਾਂ ਨਹੀਂ। ਉਧਰ ਅਮਰੀਕਾ ਦੇ ਦੁਆਰਾ 1.25 ਮਿਲੀਅਨ ਦੇ ਜਿਹੜੇ ਹੋਰ ਡੋਜ਼ਿਸ ਐਂਟੀਬਾਡੀ ਜਿਹੜੀ ਟ੍ਰੀਟਮੈਂਟ ਦੇ ਲਈ ਆ ਉਹ ਖਰੀਦੇ ਜਾ ਰਹੇ ਨੇ। ਉਹ ਉਹਨਾਂ ਨੇ ਆਲਰੇਡੀ ਪਰਚੇਜ਼ ਕਰ ਚੁੱਕੇ ਨੇ, ਤੇ ਕਹਿੰਦੇ ਵੀ ਇਹ ਪੈਂਡੈਮਿਕ ਦੇ ਦੌਰਾਨ ਇਸ ਨੇ ਕਾਫੀ ਜ਼ਿਆਦਾ ਵਧੀਆ ਪ੍ਰੋਮਿਸ ਜਿਹੜਾ ਉਹ ਦਿਖਾਇਆ ਸੀਗਾ। ਐਂਟੀਬਾਡੀ ਕਾਕਟੇਲ ਟ੍ਰੀਟਮੈਂਟ ਜਿਹੜੀ ਆ ਉਸ ਨੇ ਵੀ ਲੋਕਾਂ ਨੂੰ ਕਰੋਨਾ ਵਾਇਰਸ ਆ COVID-19 ਆ ਹੋਣ ਤੋਂ ਕਿਤੇ ਨਾ ਕਿਤੇ ਇਹ ਠੱਲਦੀ ਸੀਗੀ। ਸੋ ਮੰਗਲਵਾਰ ਦੇ ਦਿਨ ਅਮਰੀਕਾ ਦੇ ਵਿੱਚ 4000 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਰਿਪੋਰਟ ਕੀਤੀਆਂ ਗਈਆਂ ਨੇ। ਸੋ ਆંકੜੇ ਲਗਾਤਾਰ ਅਸਮਾਨ ਨੂੰ ਛੂੰਹਦੇ ਜਾ ਰਹੇ ਨੇ। ਜੀ, ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਆਪਣੇ ਵੀ ਪੰਜਾਬੀ ਭੈਣ ਭਰਾ ਜਿਹੜੇ ਬਹੁਤ ਕਰੋਨਾ ਵਾਇਰਸ ਦੇ ਨਾਲ ਪੀੜਤ ਹੋਏ ਆ, ਆਪਾਂ ਨੈਗੇਟਿਵ ਖਬਰਾਂ ਵੀ ਬਹੁਤ ਸੁਣ ਰਹੇ ਆ। ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਵੀ 4000 ਦੇ ਕਰੀਬ ਮੌਤਾਂ ਹੋਈਆਂ ਹੈਗੀਆਂ ਆ। ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਕਰੋਨਾ ਦੇ ਨਾਲ ਇਹ ਆ ਵੀ ਕਰੋਨਾ ਨਾਲ ਨਹੀਂ ਬੰਦਾ ਮਰਦਾ, ਜਿੰਨਾ ਉਹ ਤੋਂ ਡਿਪਰੈਸ਼ਨ ਹੋਣ ਦੇ ਨਾਲ ਮਰਦਾ ਆ। ਜੇ ਐਵਰੇਜ ਦੇਖੀ ਜਾਵੇ USA ਦੇ ਵਿੱਚ 99.3% ਜਿਹੜੀ ਆ ਉਹ ਬਚ ਜਾਂਦੇ ਆ। ਜੇ 100 ਦੇ ਵਿੱਚੋਂ 100 ਜਾਣਿਆਂ ਨੂੰ ਕਰੋਨਾ ਹੋਇਆ, ਉਹਦੇ ਵਿੱਚੋਂ 99.3% ਨੇ ਬਚ ਜਾਣਾ ਆ। ਸੋ ਸਾਰਿਆਂ ਨੇ, ਜੇ ਕਿਸੇ ਨੂੰ ਵੀ ਇੱਦਾਂ ਦੀ ਹੋਈ ਆ ਜਾਂ ਕਿਸੇ ਰਿਸ਼ਤੇਦਾਰ ਨੂੰ, ਦੋਸਤ ਮਿੱਤਰ ਨੂੰ, ਤਾਂ ਉਹਨਾਂ ਨੂੰ ਪੋਜ਼ਿਟਿਵ ਰੱਖੋ, ਉਹਨਾਂ ਨੂੰ ਡਿਪਰੈਸ਼ਨ ਤੋਂ ਬਚਾ ਕੇ ਰੱਖੋ, ਤੇ ਬਾਕੀ ਜਿੰਨੇ ਦੇਸੀ ਇਲਾਜ ਆ ਉਹ ਤੁਸੀਂ ਸੁਣਦੇ ਰਹਿੰਦੇ ਪੰਜਾਬੀ ਰੇਡੀਓ ਤੋਂ, ਉਹ ਕਰਦੇ ਰਹੋ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਜਦੋਂ ਤੋਂ ਟਵਿੱਟਰ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤਾਂ ਹੋਰ ਕਈ ਜਿਹੜੇ ਕੰਜ਼ਰਵੇਟਿਵ ਗਰੁੱਪਸ ਆ ਉਹਨਾਂ ਨੂੰ ਬੈਨ ਕੀਤਾ, ਉਸ ਤੋਂ ਬਾਅਦ ਐਲੋਨ ਮਸਕ ਨੇ ਕਿਹਾ ਵੀ ਸਿਗਨਲ ਜਿਹੜੀ ਆ ਐਪ ਇਸ ਨੂੰ ਡਾਊਨਲੋਡ ਕਰੋ, ਤੇ ਕਹਿੰਦੇ ਵੀ ਸਿਗਨਲ ਐਪ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਅਸਮਾਨ ਨੂੰ ਛੂਹਣ ਜਾ ਰਹੀ ਆ। ਕਹਿੰਦੇ ਕੱਲੇ ਸੋਮਵਾਰ ਨੂੰ ਇੱਕ ਦਿਨ ਦੇ ਵਿੱਚ 1.3 ਮਿਲੀਅਨ ਡਾਊਨਲੋਡ ਜਿਹੜੇ ਆ ਇਸ ਐਪ ਦੇ ਹੋਏ ਹੈਗੇ ਆ। ਕਹਿੰਦੇ ਸਿਗਨਲ 63.1 ਮਿਲੀਅਨ ਟਾਈਮਸ ਆਪਣੀ ਲਾਈਫ ਟਾਈਮ ਦੇ ਵਿੱਚ ਲੋਕਾਂ ਨੇ ਇੰਸਟਾਲ ਕੀਤੀ ਆ। ਸੋ ਆਪ ਬਹੁਤ ਸਰਪ੍ਰਾਈਜ਼ ਆ ਵੀ ਇੰਨੇ ਥੋੜੇ ਸਮੇਂ ਦੇ ਵਿੱਚ ਸਾਡੀ ਜਿਹੜੀ ਆ ਪੋਪੂਲੈਰਿਟੀ ਵੱਧ ਗਈ ਹੈਗੀ ਆ। ਜੀ, ਇੱਥੇ ਮੈਂ ਤੁਹਾਨੂੰ ਕਰੈਕਟ ਕਰਦਾ ਜਾਵਾਂ, ਟਵਿੱਟਰ ਤੇ ਜਿਹੜਾ ਸਿਗਨਲ ਆਪਸ ਦੇ ਵਿੱਚ ਇਹਨਾਂ ਦਾ ਕੋਈ ਸੰਬੰਧ ਨਹੀਂ। ਇਹ WhatsApp ਦੀ ਜਿਹੜੀ ਪ੍ਰਾਈਵੇਸੀ ਡਾਟਾ ਸ਼ੇਅਰਿੰਗ ਨੂੰ ਲੈ ਕੇ ਜਿਹੜਾ ਆ ਇਹ ਉਸ ਕਰਕੇ ਲੋਕਾਂ ਨੇ ਸਿਗਨਲ ਦੇ ਵੱਲ ਨੂੰ ਜਿਹੜਾ ਉਹ ਰੁੱਖ ਕੀਤਾ ਹੈਗਾ ਆ। ਤੇ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ, ਆਪਾਂ ਜਿਹੜਾ ਤੁਹਾਨੂੰ ਦੱਸਦੇ ਜਾਈਏ, ਸਮਾਂ ਵੀ ਆਪਣੇ ਜਿਹੜੇ ਪ੍ਰੋਗਰਾਮ ਦਾ ਉਹ ਸਮਾਪਤ ਹੀ ਜਿਹੜਾ ਉਹ ਹੈਗਾ ਆ। ਇੱਕ ਵਾਰੀ ਫੇਰ ਜਾਂਦੇ ਜਾਂਦੇ ਮੈਂ ਪ੍ਰੋਗਰਾਮ ਤੋਂ ਖਤਮ ਹੋਣ ਤੋਂ ਪਹਿਲਾਂ ਦੱਸਦੇ ਜਾਈਏ ਵੀ ਆ ਰਹੀ ਜਿਹੜੀ ਆ 26 ਜਨਵਰੀ ਤੋਂ
ਉਸ ਦਿਨ ਤੋਂ ਅਮਰੀਕਾ ਦੇ ਵਿੱਚ ਜਿਹੜਾ ਵੀ ਇੰਟਰਨੈਸ਼ਨਲ ਪੈਸੰਜਰ ਆਵੇਗਾ ਉਹਨੂੰ ਆਪਣੇ ਕੋਵਿਡ-19 ਦਾ ਨੈਗੇਟਿਵ ਟੈਸਟ ਦਾ ਜਿਹੜਾ ਪ੍ਰੂਫ ਆ ਉਹ ਦਿਖਾਉਣਾ ਪਵੇਗਾ। ਇਹ ਨਵੀਂ ਫੈਡਰਲ ਪਾਲਿਸੀ ਜਿਹੜੀ ਆ ਉਹ ਅੱਜ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਗਿਆ ਹੈਗਾ ਆ ਤੇ ਇਹ 26 ਜਨਵਰੀ ਤੋਂ ਜਿਹੜੀ ਉਹ ਲਾਗੂ ਕੀਤੀ ਜਾਵੇਗੀ। ਸੋ ਇਹ ਜਿਹੜਾ ਜਿਹੜੇ ਵੀ ਹੁਣ ਲੋਕ ਉਹਨਾਂ ਨੇ ਇੱਧਰ ਆਉਣਾ ਆ ਉਹ ਪਲੀਜ਼ ਇਸ ਚੀਜ਼ ਦਾ ਜਿਹੜਾ ਆ ਉਹ ਧਿਆਨ ਰੱਖਣ। ਤੇ ਹੁਣ ਬਿਲਕੁਲ ਕਿਸੇ ਵੀ ਦੁਨੀਆ ਦੇ ਮੁਲਕ ਤੋਂ ਜਿਹੜੇ ਤੁਸੀਂ USA 'ਚ ਆ ਰਹੇ ਇੰਟਰਨੈਸ਼ਨਲ ਜਿਹੜੇ ਆ ਰਹੇ ਆ ਤੇ ਤੁਹਾਡਾ ਜਿਹੜਾ ਉਹ ਨੈਗੇਟਿਵ ਟੈਸਟ ਹੋਣਾ ਚਾਹੀਦਾ ਹੈ। ਜੀ, ਨੈਗੇਟਿਵ ਟੈਸਟ ਦਾ ਪ੍ਰੂਫ ਜਿਹੜਾ ਉਹ ਤੁਹਾਨੂੰ ਦਿਖਾਉਣਾ ਪਵੇਗਾ। ਇਹ ਨਹੀਂ ਉਹਨਾਂ ਨੇ ਦੱਸਿਆ ਵੀ ਕਿੰਨੇ ਦਿਨ ਪੁਰਾਣਾ ਨੈਗੇਟਿਵ ਟੈਸਟ ਆ। ਆਈ ਥਿੰਕ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਕਲੈਰਿਟੀ ਜਿਹੜੀ ਉਹ ਜਲਦ ਹੀ ਦੱਸੀ ਜਾਵੇਗੀ। ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰਦੇ ਜਾਈਏ। ਅੱਜ ਦੀ ਕਲੋਜ਼ਿੰਗ ਤੇ 60 ਪੁਆਇੰਟ ਜਿਹੜੇ ਆ ਡਾਓ ਜੋਨਸ ਦਾ ਇਜ਼ਾਫਾ ਹੋਇਆ। 31,068 ਦੇ ਉੱਤੇ ਇਹ ਕਲੋਜ਼ ਹੋਈ। ਨੈਸਡੈਕ ਦੇ ਵਿੱਚ 36 ਪੁਆਇੰਟ ਵਧੇ। 13,072 ਦੇ ਉੱਤੇ ਇਹ ਕਲੋਜ਼ ਹੋਈ। S&P ਦੇ ਵਿੱਚ ਤਕਰੀਬਨ ਬਰਾਬਰ ਰਿਹਾ, 1.5 ਪੁਆਇੰਟ ਜਿਹੜਾ ਵਧਿਆ। 3801 ਦੇ ਉੱਤੇ ਇਹ ਕਲੋਜ਼ ਹੋਈ। ਸੋਨੇ ਦੀ ਕੀਮਤ $1,861 ਪ੍ਰਤੀ ਆਉਂਸ ਰਹੀ। ਜੀ, ਇੱਕ $1 ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ $73.17 ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।